ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਰਤ ਭਰ ਦੀਆਂ ਜੇਲ੍ਹਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਬੰਦ ਸਿੱਖ ਨੌਜਵਾਨ ਜਿਨ੍ਹਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਗਈ, ਉਹਨਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਪਿਛਲੇ 19 ਦਿਨਾਂ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੀ ਸਿਹਤ ਹੁਣ ਖਰਾਬ ਹੁੰਦੀ ਜਾ ਰਹੀ ਹੈ। ਉਹਨਾਂ ਦਾ ਵਜ਼ਨ ਵੀ ਤੇਜ਼ੀ ਨਾਲ ਘਟ ਰਿਹਾ ਹੈ, ਪਰ ਇੱਕ ਗੱਲ ਤਸੱਲੀ ਵਾਲੀ ਹੈ ਕਿ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਸਿੰਘਾਂ ਦੀ ਰਿਹਾਈ ਦੇ ਇਸ ਮੁੱਦੇ ਨੂੰ ਸਿੱਖ ਸੰਗਤਾਂ ਵੱਲੋਂ ਕਾਫੀ ਸਮਰਥਨ ਮਿਲ ਰਿਹਾ ਹੈ। ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਭਾਈ ਗੁਰਬਖਸ਼ ਸਿੰਘ ਜੀ ਨੂੰ ਮਿਲਣ ਆ ਰਹੀਆਂ ਹਨ ਤੇ 4 ਦਸੰਬਰ ਨੂੰ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸਿੱਖ ਸੰਗਤਾਂ ਵੱਲੋਂ ਇੱਕ ਰਿਹਾਈ ਮਾਰਚ ਵੀ ਕੱਢਿਆ ਜਾਏਗਾ। ਬਾਹਰਲੇ ਦੇਸ਼ਾਂ ਵਿੱਚ ਵੀ ਸਿੱਖ ਸੰਗਤਾਂ ਭਾਈ ਗੁਰਬਖਸ਼ ਸਿੰਘ ਜੀ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ। ਅੱਜ ਅਸੀਂ ਭਾਈ ਗੁਰਬਖਸ਼ ਸਿੰਘ ਵੱਲੋਂ ਸਾਹਮਣੇ ਲਿਆਂਦੇ ਗਏ ਇਸ ਮੁੱਦੇ ਅਤੇ ਹੋਰ ਵਿਸ਼ਿਆਂ ਸੰਬੰਧੀ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਲਾਇਰਸ ਫॉर ਹਿਊਮਨ ਰਾਈਟਸ ਦੇ ਆਗੂ ਸਰਦਾਰ ਨਵਕਿਰਨ ਸਿੰਘ ਜੀ ਨਾਲ, ਜੋ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ, ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਦੇ ਇਸ਼ੂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਿਹਤ ਸੰਬੰਧੀ ਹੀ ਜਾਣਕਾਰੀ ਦਿਓ। ਮੈਂ ਕੱਲ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਕੋਲ ਹੀ ਸੀਗਾ ਜੀ। 2-2.5 ਘੰਟੇ ਉੱਥੇ ਮੈਂ, ਕਿਉਂਕਿ ਇੱਕ ਸਮਾਗਮ ਵੀ ਉੱਥੇ ਸੱਦਿਆ ਹੋਇਆ ਸੀਗਾ ਤੇ ਉਹਦੇ ਵਿੱਚ ਮੈਂ ਗਿਆ ਸੀ, ਮੈਂ ਬੋਲਿਆ ਵੀ ਸੀਗਾ। ਸਿਹਤ ਉਹਨਾਂ ਦੀ ਬਿਲਕੁਲ ਠੀਕ ਹੈ ਜੀ, ਚੜ੍ਹਦੀ ਕਲਾ 'ਚ ਹੈਗੇ ਨੇ ਜੀ ਤੇ ਥੋੜਾ ਸਹਾਰਾ ਲੈ ਕੇ ਤੁਰਦੇ ਨੇ, ਲੇਕਿਨ ਬਿਲਕੁਲ ਕੋਈ ਕਮਜ਼ੋਰੀ ਦੇ ਜਿਸ ਤਰ੍ਹਾਂ ਦੇ ਭਾਵ ਹੁੰਦੇ ਨੇ ਵੀ ਵਾਕਈ 19 ਦਿਨਾਂ ਤੋਂ ਬੰਦੇ ਨੇ ਕੁਝ ਖਾਇਆ ਨਹੀਂ ਹੁੰਦਾ, ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਲੱਗਦੀ ਜੀ। ਸੋ ਉਹ ਠੀਕ ਠਾਕ ਨੇ ਤੇ ਪੂਰੀ ਚੜ੍ਹਦੀ ਕਲਾ 'ਚ ਹੈਗੇ ਨੇ ਜੀ। ਸ਼ੁਕਰੀਆ ਵੀਰ ਜੀ। ਵੀਰ ਜੀ, ਇਹ ਵੀ ਦੱਸੋ, ਤੁਸੀਂ ਲਾਇਰਸ ਫॉर ਹਿਊਮਨ ਰਾਈਟਸ ਵੱਲੋਂ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋ। ਸਾਡੇ ਦਰਸ਼ਕਾਂ ਨੂੰ ਇਹਨਾਂ 7 ਸਿੱਖ ਕੈਦੀਆਂ ਦੇ ਵੇਰਵੇ ਦੱਸੋ ਜਿਨ੍ਹਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਮੇਨਲੀ ਤਾਂ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਜਿਹੜਾ ਇਸ਼ੂ ਰੇਜ਼ ਕੀਤਾ ਸੀਗਾ, ਉਹ ਜਿਹੜਾ ਬੇਅੰਤ ਸਿੰਘ ਕਤਲ ਕੇਸ ਵਿੱਚ ਜੀ 3 ਸਿੰਘ ਹੈਗੇ ਨੇ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਤੇ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ। ਹਾਂਜੀ, ਉਹਨਾਂ ਦੀ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੀ ਪ੍ਰੀਮੈਚੁਰ ਰਿਲੀਜ਼ ਕੀਤੀ ਜਾਵੇ, ਵੀ ਬਜਾਏ ਕਿ ਉਹ 20 ਸਾਲ ਕੈਦ ਕੱਟਣ, ਉਹਨਾਂ ਨੂੰ ਛੇਤੀ ਰਿਹਾ ਕੀਤਾ ਜਾਵੇ। ਹਾਂਜੀ, ਉਹ ਡਿਸਮਿਸ ਹੋ ਗਈ ਸੀਗੀ ਤੇ ਕਿਉਂਕਿ ਲੰਬੇ ਸਮੇਂ ਤੋਂ ਉਹ ਆਲਮੋਸਟ 18-19 ਸਾਲ ਹੋ ਗਏ ਨੇ ਉਹਨਾਂ ਨੂੰ ਅੰਦਰ ਬੰਦ। ਹਾਂਜੀ, ਤੇ ਉਹਨਾਂ ਨੂੰ ਇੱਕ ਵਾਰੀ ਵੀ ਪੈਰੋਲ ਨਹੀਂ ਮਿਲੀ ਤੇ ਜਦੋਂ ਵੀ ਪੈਰੋਲ ਮੰਗੀ ਜਾਂਦੀ ਹੈ ਤੇ ਪੰਜਾਬ ਸਰਕਾਰ ਉਹਦਾ ਵਿਰੋਧ ਕਰਦੀ ਹੈ। ਹਾਂਜੀ, ਤੇ ਉਸ ਕਰਕੇ ਜਿਹੜਾ ਮੇਨਲੀ ਤਾਂ ਉਹਨਾਂ ਨੇ ਉਹ 3 ਸਿੰਘਾਂ ਵਾਸਤੇ ਆਪਣਾ ਸ਼ੁਰੂ ਕੀਤਾ ਸੀਗਾ ਫਾਸਟ ਐਂਡ ਟੂ ਡੈਥ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ 3 ਸਿੰਘਾਂ ਦਾ ਹੋਰ ਨਾਮ ਨਾਲ ਜੋੜ ਦਿੱਤਾ ਹੈਗਾ। ਹਾਂਜੀ, ਜਿਹੜੇ ਭਾਈ ਲਾਲ ਸਿੰਘ ਹੈਗੇ ਨੇ, ਇੱਕ ਗੁਰਦੀਪ ਸਿੰਘ ਖਹਿਰਾ ਹੈਗੇ ਨੇ, ਇੱਕ ਹੋਰ ਸਿੰਘ ਹੈਗੇ ਨੇ, ਮੈਨੂੰ ਨਾਮ ਯਾਦ ਨਹੀਂ ਆ ਰਿਹਾ ਜੀ। ਸੋ ਜਿੱਥੋਂ ਤੱਕ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਬੰਦ ਨੇ, ਬੇਅੰਤ ਸਿੰਘ ਦੇ ਕਾਤਲ, ਉਹਨਾਂ ਦੀ ਰਿਹਾਈ ਵਿੱਚ ਤਾਂ ਪੰਜਾਬ ਸਰਕਾਰ ਕੋਈ ਰੋਲ ਚੰਗੀ ਤਰ੍ਹਾਂ ਅਦਾ ਕਰ ਸਕਦੀ ਹੈ ਤੇ ਛੇਤੀ ਹੀ ਉਹਨਾਂ ਦੀ ਰਿਹਾਈ ਕਰਾਉਣ ਦੇ ਵਿੱਚ ਪੰਜਾਬ ਸਰਕਾਰ ਜੇ ਤਹਿ ਦਿਲੋਂ ਆਪਣਾ ਜ਼ੋਰ ਲਗਾਵੇ ਤਾਂ ਬਾਦਲ ਸਾਹਿਬ ਦੇ ਜਾ ਕੇ, ਕਿਉਂਕਿ ਜਿਹੜੀ ਯੂਟੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹ ਸੈਂਟਰਲ ਗਵਰਨਮੈਂਟ ਦੇ ਥੱਲੇ ਆਉਂਦੀ ਹੈ ਤੇ ਉਹ ਬਾਦਲ ਸਾਹਿਬ ਦੇ ਅਸਰ ਰਸੂਖ ਦੇ ਨਾਲ ਛੇਤੀ ਰਿਹਾ ਹੋ ਸਕਦੇ ਨੇ। ਹਾਂਜੀ, ਤੇ ਜਿਹੜੇ ਬਾਕੀ ਸਿੰਘ ਹੈਗੇ ਨੇ ਜਿਹੜੇ ਬਾਹਰ ਦੀ ਜੇਲ੍ਹਾਂ 'ਚ ਹੈਗੇ ਨੇ, ਉਹਨਾਂ ਕਰਨਾਟਕਾ ਹੋ ਗਿਆ ਜਾਂ ਗੁਜਰਾਤ ਹੋ ਗਿਆ ਜਾਂ ਇੱਕ ਪੀਲੀਭੀਤ ਦੇ ਵਿੱਚ ਹੈਗਾ ਜੀ, ਉਹਨਾਂ ਦਾ ਕੁਝ ਸਮਾਂ ਲੱਗ ਸਕਦਾ ਤੇ ਉਹਨਾਂ ਬਾਰੇ ਵੀ ਜਿਹੜੇ ਉਪਰਾਲੇ ਸ਼ੁਰੂ ਹੋ ਗਏ ਨੇ। ਹਾਂਜੀ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਕੱਲ ਉੱਥੇ ਪਹੁੰਚੇ ਹੋਏ ਸੀਗੇ, ਤੁਸੀਂ ਭਾਸ਼ਣ ਵੀ ਦਿੱਤਾ, ਗੱਲਬਾਤ ਵੀ ਕੀਤੀ, ਤੁਸੀਂ ਉਹਨਾਂ ਦੀ ਸਿਹਤ ਵੀ ਦੇਖੀ ਕਿ ਉਹ ਸਿਹਤ ਵੀ ਉਹਨਾਂ ਦੀ ਸਹੀ ਨੇ। ਜਿਸ ਤਰ੍ਹਾਂ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਸਾਡੇ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢਣ ਦੀ, ਜਿਨ੍ਹਾਂ ਦੀ ਆਲਰੇਡੀ ਉਹਨਾਂ ਦਾ ਟਾਈਮ ਖਤਮ ਹੋ ਗਿਆ, ਉਮਰ ਕੈਦ ਖਤਮ ਹੋਈ, ਪਰ ਉਹ 10-10 ਸਾਲ ਤੋਂ ਉੱਪਰ ਆਪਣੀ ਕੈਦ ਤੇ ਜੇਲ੍ਹ ਦੇ ਵਿੱਚ ਹਨ, ਜਿਹੜੇ ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਹੋਰ ਕਿਹੜੇ ਜਥੇਬੰਦੀਆਂ ਜਾਂ ਹੋਰ ਕਿਹੜੇ ਬੁਲਾਰੇ ਜਾਂ ਹੋਰ ਕਿਹੜੇ ਜਿਹੜੇ ਸ਼ਖਸੀਅਤਾਂ ਹਨ, ਮਹਾਨ ਸ਼ਖਸੀਅਤਾਂ ਹਨ, ਜਿਹੜੇ ਉਹਨਾਂ ਦੀ ਮੁਹਿੰਮ ਦੇ ਵਿੱਚ ਮਦਦ ਕਰ ਰਹੀਆਂ? ਅਗਰ ਇਸ ਬਾਰੇ ਤੁਹਾਨੂੰ ਜਾਣਕਾਰੀ ਹੈ ਤਾਂ ਜ਼ਰੂਰ ਦੱਸੋ। ਕੱਲ ਉੱਥੇ ਮੈਂ ਸਰਦਾਰ ਗੁਰਤੇਜ ਸਿੰਘ ਵੀ ਆਏ ਹੋਏ ਸੀਗੇ ਜੀ, ਰਿਟਾਇਰਡ IAS ਜਿਹੜੇ ਪੰਥਕ ਮੁੱਦਿਆਂ ਤੇ ਬੜਾ ਸਰਗਰਮ ਨੇ।
बाकी भाई दलजीत सिंह होरां दे ग्रुप विचों हरपाल सिंह चीमा होरी सीगे जी। अकाली दल मान दे विचों प्रोफैसर मनजिंदर सिंह सीगे जी। ते भाई मोहकम सिंह आए हुए सीगे, ईवन प्रोफैसर दर्शन सिंह होरी आए सीगे जी। अपना साबका जथेदार अकाल तख्त जसबीर सिंह रोडे भी आए हुए सीगे। हाँ जी। ते जिहड़ी सब तो वड्डी हाईलाइट हैगी वो हैगी है कि कल SCPC ਦੇ ਪ੍ਰਧਾਨ ਵੀ ਉਹਨੂੰ ਮਿਲਣ ਆਏ ਜੀ। SCPC ਦੇ ਪ੍ਰਧਾਨ ਨਾਲ ਅਸੀਂ ਕੁਝ ਸਮਾਂ ਜਿਹੜਾ ਹੈਗਾ ਅਲੱਗ ਬੈਠ ਕੇ ਗੱਲਬਾਤ ਵੀ ਕੀਤੀ, ਉਹਨਾਂ ਨੂੰ ਸਮਝਾਇਆ ਕਿ ਇਹ ਜਿਹੜਾ ਮੁੱਦਾ ਹੈਗਾ ਇਹ ਬੜਾ ਇੰਪੋਰਟੈਂਟ ਹੈਗਾ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿਲਾਂਦੀ ਪੰਥਕ ਸਰਕਾਰ ਹੈ, ਲੇਕਿਨ ਜਿਹੜੇ ਸਿੱਖ ਮੁੱਦਿਆਂ ਦੇ ਉੱਤੇ ਕੋਈ ਮਦਦ ਨਹੀਂ ਕਰਦੀ ਕੌਮ ਦਾ। ਤੇ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਜਿਹੜੇ ਮੁੱਦੇ ਜਾਇਜ਼ ਹੈਗੇ ਨੇ ਉਹਨਾਂ ਤੇ ਆਪਣੀ ਮਦਦ ਕਰਨ, ਕਿਉਂਕਿ ਉਹਨਾਂ ਨਾਲ ਤੁਹਾਡੀਆਂ ਵੋਟਾਂ ਵੱਧਦੀਆਂ ਹੀ ਨੇ, ਉਹ ਘਟ ਰਹੀਆਂ ਕੋਈ ਨਹੀਂ। जी बिल्कुल। ਉਹ ਸਾਰੀ ਜਿਹੜੀ ਗੱਲਬਾਤ ਮੱਕੜ ਸਾਹਿਬ ਨਾਲ ਹੋਈ ਹੈ ਜੀ, ਮੈਨੂੰ ਲੱਗਦਾ ਹੈ ਕਿ ਕੋਈ ਨਾ ਕੁਝ ਉਪਰਾਲਾ ਇਸ ਪਾਸੇ ਕੀਤਾ ਜਾਏਗਾ। ਤੇ ਅੱਜ ਦੀ ਜਿਹੜੀ ਸਪੋਕਸਮੈਨ ਅਖਬਾਰ ਹੈ ਉਹ ਵੀ ਸ਼ੋਅ ਕਰਦੀ ਹੈ ਕਿ ਮੱਕੜ ਸਾਹਿਬ ਮਿਲ ਕੇ ਗਏ ਨੇ ਤੇ ਉਹ ਬਾਦਲ ਸਾਹਿਬ ਨਾਲ ਗੱਲਬਾਤ ਕਰਨਗੇ। ਹਾਂਜੀ। ਤੋ ਸਰਕਾਰ ਵੀ ਇਹਨੂੰ ਸੀਰੀਅਸਲੀ ਲੈ ਰਹੀ ਹੈ। ਹੁਣ 19 ਦਿਨ ਹੋ ਗਏ ਨੇ ਗੁਰਬਖਸ਼ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਭੁੱਖ ਹੜਤਾਲ ਰੱਖੇ ਹੋਏ ਜੀ। ਸੋ ਜਿਉਂ-ਜਿਉਂ ਜਿਹੜੇ ਦਿਨ ਵੱਧ ਰਹੇ ਨੇ ਤੇ ਲੋਕਾਂ 'ਚ ਵੀ ਉਤਸ਼ਾਹ ਵੱਧ ਰਿਹਾ, ਲੋਕ ਵੀ ਹੁਮ-ਹੁਮਾ ਕੇ ਨਾਲ ਜੁੜ ਰਹੇ ਨੇ ਜੀ। ਹੁਣ ਅਕਾਲ ਤਖਤ ਸਾਹਿਬ ਤੋਂ ਵੀ ਪਰਸੋਂ ਜਿਹੜੀ ਹੈ ਮਾਰਚ ਚੱਲੇਗੀ ਤੇ ਆ ਕੇ ਗੁਰਦੁਆਰਾ ਆਮਦ ਸਾਹਿਬ ਆ ਕੇ ਖਤਮ ਹੋਏਗੀ। ਹਾਂਜੀ। ਸੋ ਜੇ ਲੋਕੀ ਚਾਹੁੰਦੇ ਨੇ ਵੀ ਇਹ ਕਾਮਯਾਬ ਹੋਵੇ ਜੀ, ਕੋਈ ਜਿਹੜੇ ਸਿੱਖ ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਜਿਹੜੇ ਪੋਲੀਟੀਕਲ ਕੈਦੀ ਨੇ ਉਹਨਾਂ ਦੀ ਰਿਹਾਈ ਛੇਤੀ ਹੋ ਸਕੇ ਜੀ, ਤਾਂ ਹਰ ਇੱਕ ਸਿੱਖ ਨੂੰ ਤੇ ਹਰ ਇੱਕ ਐਸੇ ਸ਼ਖਸ ਨੂੰ ਜਿਹੜਾ ਕਿ ਹਿਊਮਨ ਰਾਈਟਸ ਨੂੰ ਅਪਹੋਲਡ ਕਰਨ ਯਕੀਨ ਕਰਦਾ ਉਹਨੂੰ ਮਦਦ ਕਰਨੀ ਚਾਹੀਦੀ ਹੈ। ਤੇ ਤਾਂ ਕਿ ਜਿਹੜੇ ਸਿੱਖ ਨੌਜਵਾਨੀ ਆਪਣੇ ਪੋਲੀਟੀਕਲ ਇੱਕ ਮੂਵਮੈਂਟ ਨੂੰ ਉਹਦੇ ਵਿੱਚ ਪਾਰਟੀਸਪੇਟ ਕਰਦੇ ਹੋਏ ਜੀ ਜੇਲ੍ਹਾਂ 'ਚ ਗਈ ਹੈ ਉਹਨਾਂ ਦੀ ਛੇਤੀ ਰਿਹਾਈ ਹੋ ਸਕੇ। ਹਾਂਜੀ। ਇਹ ਪੋਸੀਬਲ ਤਾਂ ਹੀ ਹੋਏਗਾ ਜਦੋਂ ਸਾਰੇ ਕੁਆਟਰਸ ਤੋਂ ਸਪੋਰਟ ਆਵੇ ਤੇ ਲੋਕਾਂ ਨੂੰ ਵੀ ਪਤਾ ਚੱਲੇ ਤੇ ਸਰਕਾਰ ਨੂੰ ਵੀ ਪਤਾ ਚੱਲੇ ਵੀ ਇਹ ਗੱਲ ਜਿਹੜੀ ਹੈਗੀ ਹੁਣ ਵੱਧ ਜਾਣੀ ਹੈ ਜੀ ਤੇ ਇਹ ਗੱਲ ਇੱਥੇ ਖੜਨੀ ਨਹੀਂ ਹੈ, ਤਾਂ ਹੀ ਜਿਹੜਾ ਹੈਗਾ ਸਰਕਾਰਾਂ ਇੰਟਰਵੀਨ ਕਰਨਗੀਆਂ। ਹਾਂਜੀ ਬਿਲਕੁਲ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਰੇ ਸਿੱਖਾਂ ਨੂੰ ਇੱਕ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਜਿਹੜਾ ਮਾਰਚ ਨਿਕਲਣ ਲੱਗਾ ਇਹਲੇ ਤਾਂ ਸਾਰੇ ਸਿੱਖ ਇਕੱਠੇ ਹੋਣ, ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜੀ ਗੁਰਬਖਸ਼ ਸਿੰਘ ਜੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਜਥੇਬੰਦੀਆਂ, ਸਾਰੀ ਸਿੱਖ ਸੰਗਤਾਂ, ਸਾਰੇ ਸਿੱਖ ਜਿਹੜੇ ਜਥੇਦਾਰ ਨੇ ਸਾਰੇ ਇਹਨਾਂ ਦੀ ਹੈਲਪ ਕਰ ਰਹੇ ਨੇ। ਪਰ ਐਜ਼ ਬੀਇੰਗ ਅ ਲਾਇਰਸ ਫॉर ਹਿਊਮਨ ਰਾਈਟਸ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਇਸ ਇਸ਼ੂ ਸੰਬੰਧੀ ਤੁਸੀਂ ਬਾਹਰਲੀਆਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਅਸੀਂ ਕਿਸ ਤਰ੍ਹਾਂ ਮਦਦ ਕਰੀਏ ਤਾਂ ਅਸੀਂ ਕੀ ਕਰ ਸਕਦੇ ਹਾਂ? ਇਸ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ, ਕਿਉਂਕਿ ਇਸ਼ੂ ਜਿਹੜਾ ਹੈ ਹਿਊਮਨ ਰਾਈਟਸ ਨਾਲ ਤਲਕ ਰੱਖਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਆਪਣੀ ਸਜ਼ਾਵਾਂ ਪੂਰੀਆਂ ਕਰ ਲਈਆਂ, ਜਦੋਂ ਸਿਮਿਲਰਲੀ ਸਿਚੁਏਟਿਡ ਜਿਹੜੇ ਪ੍ਰਿਜ਼ਨਰਸ ਹੈਗੇ ਨੇ ਉਹਨਾਂ ਨੂੰ ਜਿਹੜਾ ਪ੍ਰੀਮੈਚੁਰ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਰਾਹਤ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਜਿਹੜੇ ਗਿਲਟੀ ਪੁਲਿਸ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਮਾਫੀਆਂ ਦੇ ਕੇ ਤੇ ਉਹਨਾਂ ਨੂੰ ਨੌਕਰੀਆਂ 'ਚ ਵਾਪਸ ਰੱਖਿਆ। ਹਾਂਜੀ। ਤੇ ਇੱਕ ਐਸਾ ਪੁਲਿਸ ਅਫਸਰ ਜਿਹੜਾ ਕਿ ਇੱਕ ਸ਼ਖਸ ਨੂੰ ਮਾਰਿਆ ਸੀਗਾ ਉਹਨੂੰ ਡਿਸਮਿਸਲ ਤੋਂ ਬਾਅਦ ਜਿਹੜਾ ਹੈਗਾ ਉਹਦੀ ਸਜ਼ਾ ਨੂੰ ਖਤਮ ਕਰਕੇ ਉਹਨੂੰ ਵਾਪਸ ਨੌਕਰੀ 'ਚ ਲਿੱਤਾ ਗਿਆ ਤੇ ਅੱਜ ਉਹ SSP ਲੱਗਿਆ ਹੋਇਆ ਹੈਗਾ ਜੀ। ਇਹ ਜਿਹੜੇ ਦੋਹਰੇ ਮਾਪਦੰਡ ਨੇ ਇਹ ਬੰਦ ਹੋਣੇ ਚਾਹੀਦੇ ਨੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜਿੱਥੇ ਉਹ ਪੁਲਿਸ ਵਾਲਿਆਂ ਦੀ ਮਦਦ ਕਰਦੀ ਹੈ ਉੱਥੇ ਜਿਹੜੇ ਲੋਕ ਪੋਲੀਟੀਕਲ ਮੂਵਮੈਂਟ ਦਾ ਹਿੱਸਾ ਸੀਗੇ ਜੀ ਤੇ ਉਸ ਪੋਲੀਟੀਕਲ ਮੂਵਮੈਂਟ ਦੇ ਕਰਕੇ ਉਹ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਵੀ ਰਾਹਤ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਨੂੰ ਵੀ ਮੇਨ ਸਟ੍ਰੀਮ ਵਿੱਚ ਲਿਆ ਕੇ ਇੱਕ ਆਮ ਜੀਵਨ ਜੀਣ ਦਾ ਮੌਕਾ ਦਿੱਤਾ ਜਾ ਸਕੇ। ਬਿਲਕੁਲ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਗੁਰਬਖਸ਼ ਸਿੰਘ ਜੀ ਦੇ ਭੁੱਖ ਹੜਤਾਲ ਬਾਰੇ ਪੂਰਾ ਵਿਚਾਰ ਸਾਂਝੇ ਕੀਤੇ ਤੇ ਹੁਣ ਅਸੀਂ ਪੰਜਾਬ ਦੇ ਕਰੰਟ ਮੁੱਦਿਆਂ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸਤਵੰਤ ਸਿੰਘ ਮਾਨਕ ਦੀ ਪਟੀਸ਼ਨ ਦੇ ਖਿਲਾਫ ਅਪੀਲ ਸੰਬੰਧੀ ਫੈਸਲਾ ਦਿੰਦਿਆਂ ਜਿੱਥੇ ਜਸਟਿਸ ਵੰਜੀਤ ਦੀ ਆਲੋਚਨਾ ਕੀਤੀ ਹੈ ਉੱਥੇ ਪੰਜਾਬ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਹੈ। ਇਸ ਜਜਮੈਂਟ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਜਾਣਕਾਰੀ ਦਿਓ।
ਦੇਖੋ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਇੰਡੀਅਨ ਜੁਡੀਸ਼ਰੀ ਹੈ ਉਹ ਇਹ ਸਮਝਦੀ ਹੈ, ਨਾ ਕਿ ਇੰਡੀਅਨ ਜੁਡੀਸ਼ਰੀ ਜਿਹੜਾ ਇੰਡੀਅਨ ਨੇਸ਼ਨ ਵੀ ਇਹ ਸਮਝਦਾ ਹੈ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ, ਉਹਦੇ ਵਿੱਚ ਜਿਹੜਾ ਸਿੱਖ ਮਿਲੀਟੈਂਸੀ ਹੈ ਉਹਦੇ ਉੱਤੇ ਕੰਟਰੋਲ ਕਰਨ ਲਈ ਜੀ ਪੰਜਾਬ ਪੁਲਿਸ ਨੇ ਬੜਾ ਚੰਗਾ ਕੰਮ ਕੀਤਾ। ਸੋ ਜਿੰਨੇ ਵੀ ਇਲੀਗਲ ਐਕਸ਼ਨਸ ਨੇ ਪੰਜਾਬ ਪੁਲਿਸ ਦੇ, ਹਾਂਜੀ, ਉਹਨਾਂ ਨੂੰ ਕੰਡੋਨ ਕਰ ਦਿੱਤਾ ਗਿਆ ਜੀ। ਤੇ ਤਾਂ ਹੀ ਇਹ ਲੋਕ ਜਿਹੜੇ ਕਿ ਹਜ਼ਾਰਾਂ ਲੋਕਾਂ ਦੇ ਕਤਲਾਂ ਲਈ ਜ਼ਿੰਮੇਵਾਰ ਨੇ, ਉਹ ਅੱਜ ਜਿਹੜੇ ਨੇ ਆਪਣੀ ਵਰਦੀਆਂ ਧਾਰ ਕੇ ਤੇ ਹਾਲੇ ਵੀ ਪੁਲਿਸ ਦੀ ਸਰਵਿਸ ਕਰ ਰਹੇ ਨੇ। ਸੋ ਇੱਕ ਜਿਹੜਾ ਇੱਕ ਮਾਈਂਡਸੈਟ ਇਹ ਹੈਗਾ ਜੀ ਕਿ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ। ਹਾਂਜੀ। ਸੋ ਅਦਾਲਤ ਦਾ ਇਹ ਕਹਿਣਾ ਕਿ ਇਹ ਜਿਹੜਾ ਕੇਸ ਅੱਗੇ ਨਹੀਂ ਚੱਲ ਸਕਦਾ, ਇਹ ਤਾਂ ਚਲੋ ਕਾਨੂੰਨੀ ਕਿਸੇ ਦਾਇਰੇ 'ਚ ਆ ਸਕਦਾ ਹੈ ਜੀ, ਪਰ ਇੱਕ ਅਦਾਲਤ ਨੂੰ ਇਹ ਟਿੱਪਣੀ ਕਰਨੀ ਕਿ ਪੰਜਾਬ ਪੁਲਿਸ ਨੇ ਬੜਾ ਚੰਗਾ ਕੰਮ ਕੀਤਾ, ਬੜਾ ਸ਼ਲਾਘਾਯੋਗ ਕੰਮ ਕੀਤਾ ਹੈ, ਬੜਾ ਮਾੜਾ ਹੈਗਾ ਜੀ, ਇੱਕ ਬੜਾ ਮਾੜਾ ਸਿਗਨਲ ਭੇਜਦਾ ਹੈਗਾ ਉਹਨਾਂ ਪੁਲਿਸ ਅਫਸਰਾਂ ਨੂੰ ਜੀ, ਜਿਨ੍ਹਾਂ ਨੇ ਹਿਊਮਨ ਰਾਈਟ ਵਾਇਲੇਸ਼ਨਸ ਕੀਤੀਆਂ ਨੇ। ਜੀ, ਕਿਉਂਕਿ ਜਿਨ੍ਹਾਂ ਨੇ ਹਿਊਮਨ ਰਾਈਟ ਵਾਇਲੇਸ਼ਨਸ ਕੀਤੀਆਂ ਨੇ ਉਹਨਾਂ ਦੇ ਖਿਲਾਫ ਕੇਸ ਵੀ ਚੱਲ ਰਹੇ ਨੇ ਤੇ ਉਹਨਾਂ ਨਾਲ ਇਹੋ ਜਿਹੀ ਟਿੱਪਣੀਆਂ ਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੌਸਲਾ ਹੋਰ ਬੁਲੰਦ ਹੁੰਦਾ ਹੈ ਜੀ। ਤੇ ਉਹ ਸਮਝਦੇ ਨੇ ਕਿ ਜੁਡੀਸ਼ਰੀ ਸਾਡੀ ਮਦਦ ਕਰੇਗੀ ਤੇ ਅਸੀਂ ਜਿੰਨੀਆਂ ਵੀ ਹਿਊਮਨ ਰਾਈਟ ਵਾਇਲੇਸ਼ਨਸ ਕਰ ਸਕੀਏ ਉਹਨੀਆਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਤੇ ਸਾਡਾ ਕੋਈ ਵੀ ਜਿਹੜਾ ਹੈਗਾ ਨੁਕਸਾਨ ਨਹੀਂ ਹੋਏਗਾ। ਜੀ, ਮੈਂ ਸਮਝਦਾ ਕਿ ਚੀਫ ਜਸਟਿਸ ਦੇ ਬੈਂਚ ਨੇ ਜਿਹੜੀ ਹੈ ਟਿੱਪਣੀ ਕੀਤੀ ਹੈ ਕਿ ਪੰਜਾਬ ਪੁਲਿਸ ਦਾ ਬੜਾ ਸ਼ਲਾਘਾਯੋਗ ਕੰਮ ਰਿਹਾ, ਇਹ ਕੋਈ ਅੱਛੀ ਇੰਟੈਂਸ਼ਨ ਨਾਲ ਨਹੀਂ ਹੈਗਾ ਤੇ ਇਹਦੀ ਲੋੜ ਵੀ ਨਹੀਂ ਸੀਗੀ। ਜਸਟਿਸ ਰਣਜੀਤ ਸਿੰਘ ਹੋਰਾਂ ਦਾ ਫੈਸਲਾ ਠੀਕ ਸੀਗਾ, ਪਰ ਅਗਰ ਤੁਸੀਂ ਉਸ ਫੈਸਲੇ ਨਾਲ ਜਿਹੜੇ ਨਹੀਂ ਵੀ ਸਹਿਮਤ ਹੈਗੇ ਹੋ ਤੇ ਉਸ ਫੈਸਲੇ ਨੂੰ ਤੁਸੀਂ ਉਹਦੇ ਉਲਟ ਆਪਣਾ ਫੈਸਲਾ ਦਿੰਦੇ ਹੋ ਤੇ ਜਸਟਿਸ ਰਣਜੀਤ ਸਿੰਘ ਬਾਰੇ ਵੀ ਕੁਝ ਲਿਖਣਾ ਜਿਹੜਾ ਹੈਗਾ ਉਹ ਵੀ ਮੰਦਭਾਗਾ ਹੈਗਾ ਜੀ। ਪਰ ਇਹ ਸਾਰੀ ਜਿਹੜੀ ਕਾਨੂੰਨੀ ਜਾਰਾਜੋਈ ਹੈਗੀ ਹੈ, ਹੁਣ ਜਿਹੜਾ ਹੈਗਾ ਉਸ ਕੇਸ ਨੂੰ ਸੁਪਰੀਮ ਕੋਰਟ ਲੈ ਕੇ ਜਾਇਆ ਜਾਏਗਾ। ਹਾਂਜੀ, ਤੇ ਆਸ ਹੈ ਕਿ ਇਹ ਸਾਰੀ ਜਿਹੜੀ ਆ ਗਲਤੀਆਂ ਹਾਈ ਕੋਰਟ ਨੇ ਕੀਤੀਆਂ ਨੇ ਉਹ ਠੀਕ ਕੀਤੀਆਂ ਜਾਣਗੀਆਂ। ਜੀ ਬਿਲਕੁਲ ਨਵਕਿਰਨ ਸਿੰਘ ਜੀ, ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक तक। Keep watching News TV 84 the now. We'll be right back after a short break.